ਅਗਲੀ ਗੱਲ ਇਸੇ ਵਰਤਾਰੇ ਦੀ ਵੀ ਕਰ ਲਈਏ। ਕਹਿੰਦੇ ਵੀ SYL ਦੇ ਮਾਮਲੇ ਦੇ ਵਿੱਚ ਕੇਂਦਰ ਹੁਣ ਪਿੱਛੇ ਹਟ ਗਿਆ। ਕੇਂਦਰ ਲਗਾਤਾਰ ਕਈ ਮਾਮਲਿਆਂ ਦੇ ਵਿੱਚ ਪਿੱਛੇ ਹਟਿਆ। ਲੰਘੇ ਦਿਨੀ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਵੀ ਜਾਣ ਦੇ ਦਿੱਤਾ, ਰੈਲੀ ਵੀ ਕਰਨ ਦੇ ਦਿੱਤੀ। ਜਿਹੜਾ ਸੈਨੇਟ ਚੋਣਾਂ ਵਾਲਾ ਜਾਂ PU ਦੇ ਵਿੱਚ ਕੀ ਕੁਛ ਵਾਪਰਿਆ ਉਸ ਮਾਮਲੇ ਦੇ ਵਿੱਚ ਤੁਸੀਂ ਦੱਸ ਹੀ ਦਿੱਤਾ। ਇਹ ਕੇਂਦਰ ਕਿਉਂ ਪਿੱਛੇ ਹਟਿਆ ਜੀ? ਕੁਛ ਚੱਲ ਰਿਹਾ ਇਹਦੇ ਦਿਮਾਗ ਦੇ ਅੰਦਰ? ਦੇਖੋ, ਪੰਜਾਬ ਦੀਆਂ ਚੋਣਾਂ 'ਚ ਥਾਂ ਤਾਂ ਲੱਭੇ ਰਹੀ ਹੈ ਨਾ ਭਾਰਤੀ ਜਨਤਾ ਪਾਰਟੀ। ਪੰਜਾਬ 'ਚ ਆਪਣੀ ਸਪੇਸ ਤਾਂ ਤਲਾਸ਼ ਰਹੀ ਹੈ। ਇਸ ਲਈ ਉਹ ਇਹ ਵੀ ਦਿਖਾਉਣਾ ਚਾਹੁੰਦੀ ਹੈ ਕਿਤੇ ਨਾ ਕਿਤੇ ਕਿ ਅਸੀਂ ਜੀ ਪੰਜਾਬ ਦੇ ਲਈ ਬਹੁਤ ਨਰਮ ਸੁਰ ਰੱਖਦੇ ਹਾਂ, ਖਾਸ ਕਰ ਸਿੱਖ ਭਾਈਚਾਰੇ ਨੂੰ ਫਰਮਾਉਣ ਦੀ, ਪ੍ਰਗਟਾਉਣ ਦੀ ਇਹ ਉਹਦੀ ਇੱਛਾ ਨਰਿੰਦਰ ਮੋਦੀ ਹੋਰਾਂ ਦੀ ਜੋੜੀ ਦੀ ਖਾਸੀ ਆ। ਉਹ ਇਸ ਤਰੀਕੇ ਕਰਨਾ ਜਚਾਉਣਾ ਚਾਹੁੰਦੇ ਨੇ। ਜਚਾਉਣਾ ਤੇ ਕਰਨਾ 'ਚ ਬਹੁਤ ਫਰਕ ਹੁੰਦਾ। ਇਸ ਲਈ ਉਹ ਕਰ ਨਹੀਂ ਪਾ ਰਹੇ ਕੁਛ ਪੰਜਾਬ ਲਈ, ਜਾਂ ਕਰਨ ਦੀ ਇੱਛਾ ਵੀ ਨਹੀਂ ਹੈਗੀ, ਪਰ ਉਹ ਜਚਾਉਣਾ ਚਾਹੁੰਦੇ ਨੇ। ਪਰ ਉਹਦੇ ਵਿੱਚੋਂ ਹੀ ਕੋਈ ਨਾ ਕੋਈ ਅਜਿਹਾ ਫੈਸਲਾ ਹੋਣਾ, ਯੂਨੀਵਰਸਿਟੀ ਦਾ ਉਲਟ ਫੈਸਲਾ ਲਿਆ, ਚੰਡੀਗੜ੍ਹ ਨੂੰ ਲੈ ਕੇ ਉਲਟ ਫੈਸਲਾ ਲਿਆ, ਫਿਰ ਪੰਜਾਬ ਦੀ BJP ਲੀਡਰਸ਼ਿਪ ਪਿੱਟਣ ਜਾਂਦੀ ਆ ਕਿ ਸਾਤੋਂ ਨਹੀਂ ਤੁਹਾਡੇ ਇਸ ਤਰ੍ਹਾਂ ਦੇ ਫੈਸਲਿਆਂ ਦਾ ਬਾਰ-ਬਾਰ ਸਮਰਥਨ ਕਰਨ ਦਾ, ਜਾਂ ਅਸੀਂ ਉੱਥੇ ਰਹਿਣਾ ਹੈ, ਅਸੀਂ ਵਕਤ ਇਕੱਠੀ ਕਰਨੀ ਹੈ। ਮੈਨੂੰ ਤਾਂ ਇੱਥੋਂ ਤੱਕ ਪਤਾ ਲੱਗਾ ਕਈ BJP ਲੀਡਰਾਂ ਨੇ ਤਾਂ ਅਸਤੀਫਿਆਂ ਦੀ ਪੇਸ਼ਕਸ਼ ਕਰਤੀ ਸੀ ਕਿ ਅਸੀਂ ਸਿਆਸਤ ਛੱਡ ਕੇ ਘਰੇ ਬਹਿ ਜਾਵਾਂਗੇ ਜੀ, ਫਿਰ ਤੁਸੀਂ ਆਈ ਕੁਛ ਕਰੀ ਜਾਣਾ, ਸਾਨੂੰ ਪਿੱਛੇ ਜੋਗ ਤਾਂ ਛੱਡਦੇ ਹੀ ਨਹੀਂ। ਸੋ ਇਹ ਕਈ ਕਾਰਨ ਹੋਣਗੇ, ਪਰ ਜਿਹੜਾ SYL ਵਾਲਾ ਮਾਮਲਾ ਉਹ ਥੋੜਾ ਟੇਢਾ ਵੀ ਆ ਤੇ ਵੱਖਰਾ ਵੀ ਆ ਜੀ। SYL ਵਾਲੇ ਮਾਮਲੇ ਦੇ ਵਿੱਚ ਕੇਂਦਰ ਨੇ ਬਕਾਇਦਾ ਤੌਰ ਤੇ ਹੁਣ ਇਹ ਕਿਹਾ ਕਿ ਜੀ ਮੈਂ ਵਿਚੋਲਗੀ ਨਹੀਂ ਕਰਨੀ, ਪੰਜਾਬ ਤੇ ਹਰਿਆਣਾ ਆਪੇ ਨਿਬੇੜੂ। ਹੁਣ ਇਹਦੇ ਮਾਇਨੇ ਕੀ ਨੇ ਜੀ? ਪੰਜਾਬ ਦੇ ਮੁੱਖ ਮੰਤਰੀ ਨੂੰ, ਹਰਿਆਣਾ ਦੇ ਮੁੱਖ ਮੰਤਰੀ ਨੂੰ ਬਕਾਇਦਾ ਤੌਰ ਤੇ ਕੇਂਦਰੀ ਮੰਤਰਾਲੇ ਨੇ ਚਿੱਠੀ ਲਿਖੀ ਹੈ। ਹੁਣ ਤੋਂ ਪਹਿਲਾਂ ਅਦਾਲਤੀ ਪ੍ਰਕਿਰਿਆ ਦੇ ਤਹਿਤ 5 ਵਾਰ ਵਿਚੋਲਗੀ ਕਰ ਚੁੱਕਿਆ ਕੇਂਦਰ। ਤੱਕੜੀ ਲੈ ਕੇ ਗੱਭੇ ਬਹਿ ਜਾਂਦਾ, ਬੁਰਕੀ ਇੱਧਰ ਉੱਧਰ ਕਰਦਾ ਡਰਾਮੇ ਵਾਲਾ, ਹੈ ਨਾ। ਹੁਣ ਕੀ ਇਹ 2027 ਦੀਆਂ ਚੋਣਾਂ ਨੂੰ ਦੇਖਦਿਆਂ ਹੋਏ ਸਾਰੇ ਫੈਸਲੇ ਬਦਲੇ ਜਾ ਰਹੇ ਨੇ ਜੀ? ਕੀ ਉਸ ਨੂੰ ਧਿਆਨ 'ਚ ਰੱਖ ਕੇ ਪਛਾਟਿਆ ਜਾ ਰਿਹਾ ਕਿ ਹਾਂ ਮਾੜਾ ਮੋਟਾ ਪੈਰ ਧਰਾ ਰਹੇ, ਜਾਂ ਉਹਨੂੰ ਲੱਗਦਾ ਕਿ ਮੈਂ ਹੁਣ ਸਿੱਧੀ ਲੜਾਈ ਲੜਨ ਦੀ ਬਜਾਏ ਹਰਿਆਣਾ ਦੇ ਮੋਢੇ ਰੱਖ ਕੇ ਲੜਾਂ? ਹਰਿਆਣਾ ਵੀ ਤਾਂ ਉਹਦਾ ਹੀ ਨੁਮਾਇੰਦਾ ਹੈ। ਜੇ ਰਾਜਸਥਾਨ ਵੀ ਆਊਗਾ ਤਾਂ ਵੀ ਉਹਨਾਂ ਦਾ ਨੁਮਾਇੰਦਾ, ਜੇ ਦਿੱਲੀ ਵੀ ਵਿੱਚ ਆਊਗਾ ਤਾਂ ਵੀ ਉਹਨਾਂ ਦਾ ਨੁਮਾਇੰਦਾ, ਜੇ ਚੰਡੀਗੜ੍ਹ ਦਾ ਪ੍ਰਸ਼ਾਸਨ ਆਉਂਦਾ ਤਾਂ ਵੀ ਉਹਨਾਂ ਦਾ ਨੁਮਾਇੰਦਾ ਹੈ, ਤੇ ਪੰਜਾਬ ਦਾ ਤਾਂ ਵੀ ਇਕੱਲਾ ਜੀ। ਸਵਾਲ ਅਜੇ ਵੀ ਉੱਥੇ ਦਾ ਜਿਉਂਦਾ ਤਿਉਂ ਖੜਾ ਹੈ ਜੀ। ਪਾਣੀ ਦਿੱਲੀ ਨੂੰ ਵੀ ਜਾਂਦਾ ਹੈ, ਪਾਣੀ ਰਾਜਸਥਾਨ ਨੂੰ ਵੀ ਜਾਂਦਾ ਹੈ, ਪਾਣੀ ਚੰਡੀਗੜ੍ਹ ਵੀ ਲੈਂਦਾ ਹੈ, ਤੇ ਪਾਣੀ ਤੁਸੀਂ ਛੋਟਾ ਭਰਾ ਕਹਿ ਕੇ ਹਰਿਆਣੇ ਨੂੰ ਵੀ ਲੈਂਦੇ। ਪ੍ਰਵੀਨ ਜੀ, ਤੁਸੀਂ ਮਾਲਕੀ ਤਾਂ ਤੈਅ ਕਰ ਲਓ, ਪਾਣੀ ਤਾਂ ਤੁਹਾਨੂੰ ਚੱਲ ਜੂਗਾ। ਬਿਲਕੁਲ। ਤੁਸੀਂ ਇਸ ਪ੍ਰਕਿਰਿਆ ਤੇ ਤਾਂ ਆ ਜਾਓ ਕਿ ਭਾਈ ਪੰਜਾਬ ਮਾਲਕ ਹੈ, ਸਾਨੂੰ ਪਾਣੀ ਦੇ ਰਿਹਾ। ਤੁਸੀਂ ਧੌਂਸ ਵੀ ਜਮਾਉਣੀ ਆ ਤੇ ਧੱਕੇ ਨਾਲ ਪਾਣੀ ਵੀ ਲੈਣਾ, ਤੇ ਇਹ ਵੀ ਕਹਿਣਾ ਜੀ ਨਹੀਂ ਜੀ ਅਸੀਂ ਇੱਕ ਨਹਿਰ ਰਾਹੀਂ ਹੋਰ ਕਢਾ ਕੇ ਵੀ ਲਵਾਂਗੇ, ਤੇ ਮਾਲਕ ਵੀ ਨਹੀਂ ਮੰਨਦੇ, ਮਾਲਕੀ ਵੀ ਨਹੀਂ ਮੰਨਣੀ। ਹੁਣ ਇਸ ਗੱਲ ਤੇ ਕਈਆਂ ਦਾ ਹੋਊਗਾ ਕਿ ਜੀ ਪਾਣੀ ਕਿਹੜਾ ਤੁਹਾਡੇ ਪੈਦਾ ਹੁੰਦਾ ਜੀ, ਉਹ ਤਾਂ ਉੱਪਰੋਂ ਪਹਾੜਾਂ ਤੋਂ ਆਉਂਦਾ ਜੀ। ਆਪਾਂ ਕਿੰਨੀ ਵਾਰ ਕਹਿ ਚੁੱਕੇ ਹਾਂ ਕਿ ਭਰਾਵੋ ਰਪੇਰੀਅਨ ਸਿਧਾਂਤ ਪੜ੍ਹ ਲਓ। ਸਹੀ। ਰਪੇਰੀਅਨ ਦਾ ਫਾਰਮੂਲਾ ਕਹਿੰਦਾ ਹੈ ਕਿ ਦਰਿਆ ਜਿਹੜੇ ਝਰਨਿਆਂ ਚੋਂ, ਬਰਫਾਂ ਚੋਂ, ਗਲੇਸ਼ੀਅਰ ਪਿੰਗਲ ਕੇ ਜਿੱਥੋਂ ਵੀ ਨਿਕਲ ਕੇ ਇਕੱਠੇ ਇੱਕ ਨਦੀ ਤੋਂ ਦਰਿਆ ਦੇ ਰੂਪ ਦੇ ਵਿੱਚ ਵੱਡੇ ਝਰਨਿਆਂ ਚੋਂ ਮਿਲਾ ਕੇ ਬਾਹਰ ਨਿਕਲਦੇ ਨੇ, ਉਹ ਕੁਦਰਤੀ ਬਹਿਣ ਜਿੱਥੋਂ ਬਹਿੰਦੇ ਜਾਂਦੇ ਨੇ, ਉੱਥੋਂ ਦੇ ਕਿਨਾਰਿਆਂ ਦੇ ਲੋਕ ਉਹਦੇ ਮਾਲਕ ਹੁੰਦੇ। ਬਿਲਕੁਲ ਸਹੀ, ਬਿਲਕੁਲ ਇਹੀ ਡੈਫੀਨੇਸ਼ਨ। ਜੇ ਇਹ ਪਹਾੜਾਂ ਚੋਂ ਨਿਕਲ ਕੇ ਆ ਰਹੇ ਨੇ ਤਾਂ ਜਿੱਥੇ ਜਿੱਥੇ ਤੱਕ ਹਿਮਾਚਲ 'ਚ ਬਹਿ ਰਹੇ ਨੇ, ਉੱਥੇ ਉੱਥੇ ਤੱਕ ਹਿਮਾਚਲ ਇਹਦਾ ਮਾਲਕ ਹੈ। ਜਿੱਥੇ ਜਿੱਥੇ ਤੱਕ ਇਹ ਲੇਹ ਲਦਾਖ 'ਚ ਬਹਿ ਰਹੇ ਨੇ, ਲੇਹ ਲਦਾਖ ਦੇ ਲੋਕ ਇਹਦੇ ਮਾਲਕ ਨੇ। ਜਿੱਥੋਂ ਇਹ ਪੰਜਾਬ 'ਚ ਦਾਖਲ ਹੋਏ, ਪੰਜਾਬ ਇਹਦਾ ਮਾਲਕ ਹੈ। ਪੰਜਾਬ ਤੋਂ ਗਾਂਹ ਜਾ ਕੇ ਜੇ ਲਹਿੰਦੇ ਪੰਜਾਬ 'ਚ ਅੰਦਰ ਦਾਖਲ ਹੋ ਗਏ ਤਾਂ ਲਹਿੰਦਾ ਪੰਜਾਬ ਇਹਦਾ ਮਾਲਕ ਹੈ। ਪਰ ਜੇ ਤੁਸੀਂ ਇਹਦੇ ਵਿੱਚੋਂ ਨਹਿਰਾਂ ਕੱਢ ਕੇ ਵੱਖਰਾ ਆਪਣਾ ਮਨੁੱਖੀ ਰਾਹ ਬਣਾ ਕੇ ਲੈ ਕੇ ਜਾਓਗੇ, ਫਿਰ ਤੁਹਾਨੂੰ ਉਹਦਾ ਉਸੇ ਤਰ੍ਹਾਂ ਕੁਦਰਤੀ ਸਰੋਤਾਂ ਦੇ ਹਵਾਲੇ ਨਾਲ ਅਦਾਇਗੀ ਕਰਨਾ ਬਣਦਾ, ਜਿਵੇਂ ਕਿਸੇ ਦੀਆਂ ਕੋਲਾ ਨਿਕਲਦਾ, ਕਿਸੇ ਪੱਥਰ ਨਿਕਲਦਾ, ਕਿਸੇ ਦੇ ਹੀਰੇ ਨਿਕਲਦੇ ਨੇ। ਸੋ ਇਹ ਉਸੇ ਤਰ੍ਹਾਂ ਫਿਰ ਸਾਡੇ ਕੋਲ ਕੁਦਰਤੀ ਖਜ਼ਾਨਾ ਇਹ ਹੈ। ਫਿਰ ਉਹਦਾ ਮੁੱਲ ਤਾਰੋ। ਨਾ ਤੁਸੀਂ ਮਾਲਕੀ ਮੰਨਦੇ ਹੋ, ਨਾ ਮੁੱਲ ਤਾਰਦੇ ਹੋ। ਚਲੋ ਮੈਚ ਤੇ ਹੀ ਆ ਜਾਓ। ਤੁਸੀਂ ਕਹਿ ਰਹੇ ਹੋ ਜੀ ਜਿੰਨਾ ਹਰਿਆਣਾ ਨੂੰ ਜਾ ਰਿਹਾ ਉਹ ਤਾਂ ਜਾਊਗਾ, ਉਹ ਤਾਂ ਬਿਨਾਂ ਅਸੀਂ SY ਨਹਿਰ ਛੋੜ ਲੈ ਜਾਣਾ। ਰਾਜਸਥਾਨ ਕਹਿੰਦਾ ਮੇਰਾ ਕੋਟਾ ਮੈਨੂੰ ਪੂਰਾ ਮਿਲਣਾ ਚਾਹੀਦਾ ਹੈ। ਦਿੱਲੀ ਨੂੰ ਜੀ ਪੀਣ ਲਈ ਪਾਣੀ ਚਾਹੀਦਾ, ਚੰਡੀਗੜ੍ਹ ਨੂੰ ਪੀਣ ਲਈ ਚਾਹੀਦਾ ਜੀ। ਉਹਨਾਂ ਦਾ ਪਾਣੀ ਜਿੰਨਾ ਕੋਟਾ ਉਹ ਜਾ ਰਿਹਾ। ਕਦੇ ਸਾਡਾ ਨਾਪ ਕੇ ਦੇਖਿਆ ਕਿ ਸਾਡੇ ਕੋਲ ਜੋ ਬਚਿਆ ਉਹ ਕੀ ਹੈ ਜੀ, ਉਹ ਕਿੰਨਾ ਸਹੀ ਆ। ਤੇ ਉਹਦੇ ਉੱਤੇ ਹੜ੍ਹਾਂ ਦੇ ਦੌਰਾਨ ਇਹਨਾਂ ਨਹਿਰਾਂ ਨੂੰ ਸਪਲਾਈ ਨਹੀਂ ਹੁੰਦੀ ਉਵੇਂ, ਤੇ ਉਹ ਹੜ੍ਹ ਦਾ ਅਸੀਂ ਭੋਗਦੇ ਹਾਂ ਕਿਉਂਕਿ ਦਰਿਆ ਸਾਡੇ ਨੇ ਜੀ।
ਤੇ ਪਾਣੀ ਲੈਣ ਲੱਗੇ ਤੁਸੀਂ ਵੀ ਮਾਲਕ ਹੋ ਜੀ। ਜੀ, ਜੀ, ਜੀ। ਤੇ ਇਸ ਲਈ ਨਾ ਤਾਂ ਤੁਸੀਂ ਪਮੈਸ਼ ਤੇ ਆ ਰਹੇ ਹੋ, ਨਾ ਮਾਲਕੀ ਤੇ ਆ ਰਹੇ ਹੂੰ, 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 ਹੋ। ਇਹ ਹੂੰ, ਦੋ ਨੁਕਤਿਆਂ ਤੇ ਪਹਿਲਾਂ ਆਉਣਾ ਪੈਣਾ, ਨਹੀਂ ਤਾਂ ਹੂੰ, ਬਿਠਾਈ ਜਾਓ ਜੀ। ਹਰਿਆਣੇ ਨੇ ਕਹਿਣਾ ਅਸੀਂ ਪਾਣੀ ਲੈਣਾ, ਪੰਜਾਬ ਨੇ ਕਹਿਣਾ ਅਸੀਂ ਇਸ ਵੇਲੇ ਰਾਹੀਂ ਨਹੀਂ ਦੇਣਾ। ਜਾਂ ਤਾਂ ਕੋਈ ਸਹੀ। ਦੋਖੀ ਹੋਊਗਾ ਫਿਰ ਜਿਹੜਾ ਹੈ ਕੇਂਦਰ ਦੇ ਥੱਲੇ ਆ ਕੇ, ਵੈਸਾ ਹਰਿਆਣਾ ਤਾਂ ਹੈ ਹੀ ਉਹਨਾਂ ਦਾ, ਸਾਡੇ ਵਾਲਾ ਵੀ ਅੱਧਾ ਪਚੱਧਾ ਹੁਣ ਉਹਨਾਂ ਦਾ ਹੀ ਹੈ, ਅੱਧਾ ਕੀ ਉਹ ਤੋਂ ਜ਼ਿਆਦਾ ਹੀ ਹੈ। ਕੇਜਰੀਵਾਲ ਨੂੰ ਵੱਧ ਸਕਾ ਹੁਣ ਅਮਿਤ ਸ਼ਾਹ ਤੇ ਮੋਦੀ ਦਾ ਲੱਗ ਰਿਹਾ ਮੁੱਖ ਮੰਤਰੀ। ਸਹੀ ਹੈ। ਸੋ ਇਹ ਜੇਕਰ ਫਿਰ ਏਦਾਂ ਕਰਕੇ ਇਹਦੇ ਰਾਹੀਂ ਕੰਮ ਕਰਾ ਕੇ ਕਹਿਣਗੇ ਜੀ ਤਾਂ ਪੰਜਾਬ ਨੇ ਫੈਸਲਾ ਲਿਆ ਸੀ ਨਹੀਂ। ਫਿਰ ਇਹ ਯਾਦ ਰੱਖਣ, ਪੰਜਾਬ ਦੇ ਅੰਦਰ ਜੇ ਅੰਦੋਲਨ ਦਾ ਕਣ ਮਰਿਆ ਨਹੀਂ ਹੈ, ਨਵੀਂ ਪਨੀਰ ਚ ਵੀ ਹੈਗਾ, ਹਾਲ ਹੀ ਚ ਯੂਨੀਵਰਸਿਟੀ ਜਿੱਤਿਆ ਨਵੇਂ ਵਿੱਚ ਜਿੱਤਿਆ। ਸਹੀ ਹੈ, ਬਿਲਕੁਲ ਸਹੀ, ਬਿਲਕੁਲ।